ਕਿਹੜਾ ਗੁਰਦੁਆਰਾ ਹੁਣ ਖੰਡਰ ਬਣ ਗਿਆ ਹੈ? ਬਾਬਾ ਅਲੀ ਬੇਗੀਆ ਕੌਣ ਸੀ? ਕੀਰਤਨਗੜ੍ਹ ਗੁਰਦੁਆਰੇ ਦੇ ਭੇਦ। ਅੱਜ ਤੁਹਾਡੇ ਕੋਲ ਹਾਜ਼ਰ ਹਾਂ ਇੱਕ ਨਵੇਂ ਮੌਜੂ ਦੇ ਨਾਲ। ਆਸ ਕਰਨੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ। ਮੀਰਪੁਰ ਵਿੱਚ ਮੌਜੂਦ ਸਦੀਆਂ ਪੁਰਾਣੇ ਗੁਰਦੁਆਰੇ ਵਿੱਚ ਕੀ ਦੱਬਿਆ ਹੋਇਆ ਹੈ? ਗੁਰਦੁਆਰੇ ਵਿੱਚ ਚਾਬੀ ਤੇ ਤਾਲੇ ਦਾ ਕੀ ਭੇਦ ਹੈ? ਤਹਿਖਾਨਾ ਕਿਉਂ ਬਣਾਇਆ ਗਿਆ? ਇੱਥੇ ਕੀ ਬਣਾਇਆ ਗਿਆ ਸੀ? ਬਾਬਾ ਅਲੀ ਬੇਗੀਆ ਕੌਣ ਸੀ? ਇਹ ਭੇਦ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖੋ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਮੀਰਪੁਰ ਦੇ ਇਲਾਕੇ ਵਿੱਚ ਇੱਕ ਪਿੰਡ ਅਲੀ ਬੇਗ ਦੇ ਨਾਂ ਤੋਂ ਮਸ਼ਹੂਰ ਹੈ। ਬਰੇ-ਸਗੀਰ ਦੀ ਵੰਡ ਤੋਂ ਪਹਿਲਾਂ ਸਦੀਆਂ ਪੁਰਾਣਾ ਇਹ ਪਿੰਡ ਰਤਨਗੜ੍ਹ ਤੇ ਕੀਰਤਨਗੜ੍ਹ ਦੇ ਨਾਂ ਤੋਂ ਮਸ਼ਹੂਰ ਸੀ। ਇੱਥੇ ਇੱਕ ਵੱਡਾ ਗੁਰਦੁਆਰਾ ਸੀ ਜਿਹੜਾ ਹੁਣ ਖੰਡਰ ਬਣ ਕੇ ਰਹਿ ਗਿਆ ਹੈ। ਗੁਰਦੁਆਰੇ ਦੇ ਅੰਦਰ ਗੁਰਮੁਖੀ ਜ਼ੁਬਾਨ ਵਿੱਚ ਲੱਗੀਆਂ ਤਖਤੀਆਂ ਤੇ ਖਾਲਸਾ ਦਾ ਮੋਨੋਗ੍ਰਾਮ ਤੇ ਵਾਹਿਗੁਰੂ ਓਮ ਤਨ ਗੁਰੂ ਨਾਨਕ ਦੇ ਅਲਫਾਜ਼ ਤੇ ਨਾਲੇ ਸਰਦਾਰ ਗੋਪਾਲ ਸਿੰਘ, ਸਰਦਾਰ ਵਜ਼ੀਰ ਸਿੰਘ ਤੇ ਬੀਬੀ ਰਾਜ ਕਰਨੀ ਦੇ ਨਾਂ ਇਸ ਤਾਰੀਖੀ ਗੁਰਦੁਆਰੇ ਦੀ ਕਹਾਣੀ ਸੁਣਾਉਂਦੇ ਨੇ। ਗੁਰਦੁਆਰੇ ਦੇ ਅਹਾਤੇ ਵਿੱਚ ਇੱਕ ਸਰੀਏ ਤੇ ਸੀਮਟ ਨਾਲ ਇੱਕ ਸਿਲ ਏਡੀ ਮਜ਼ਬੂਤੀ ਨਾਲ ਗਾੜੀ ਗਈ ਹੈ ਕਿ ਇੰਨੇ ਵਰੇ ਗੁਜ਼ਰਨ ਤੋਂ ਬਾਅਦ ਵੀ ਉਹ ਇੱਕ ਰਾਜ਼ ਬਣ ਕੇ ਰਹਿ ਗਈ ਹੈ। ਪਤਾ ਨਹੀਂ ਇੱਥੇ ਕੋਈ ਖਜ਼ਾਨਾ ਦਫਨ ਹੈ ਜਾਂ ਕੋਈ ਹੋਰ ਸ਼ੈ, लेकिन 250 साल बीतन तो बाद भी लोग ਇਹਦਾ पता नहीं चला सके। नहीं आएगी। अब थोड़ा सा पास जाएंगे तो शायद आपको नजर आ जाए। इसके बारे में अभी तक किसी को मालूम नहीं। ये कब्र है, ये क्या चीज़ है, कंक्रीट की बनी हुई है ये। और ये देखें, ये अभी क्योंकि इतना कचरा आ गया इसके ऊपर, अभी ये नज़र नहीं आ रही। ये देखें ये, लेकिन अभी आप ये भी सोचें कि ये इसमें जो सरिया इस्तेमाल हुआ है वो कितना मोटा इस्तेमाल हुआ है। ये देखें आप, ये वाला सरिया है, वो वाला भी। तो इसके नीचे क्या है, ये कितनी क्या चीज़ है, ये भी किसी को मालूम नहीं है। ਗੁਰਦੁਆਰੇ ਦੀ ਉਤਲੀ ਦੀਵਾਰ ਵਿੱਚ ਇੱਕ ਚਾਬੀ ਤੇ ਤਾਲਾ ਵੀ ਲੱਭਿਆ ਸੀ। ਇਹ ਕਿਸ ਲਈ ਮੌਜੂਦ ਸੀ ਇਹ ਵੀ ਕਿਸੇ ਨਹੀਂ ਪਤਾ। वो चाबी ताले वाली जो मैं आपको बात बता रहा था, तो वो सामने है। एक राइट साइड पे आपको नज़र आ रहा है, एक लेफ्ट साइड पे। ये दोनों जगह थी। तो इधर से हम खड़े होके ना पत्थर मारते थे, तो फिर वो आस्ता आस्ता टूटता सारा एक दिन टूट गया। फिर मैं वो दूसरी साइड से ऊपर जाके मैंने वो जो कांच था टूटा हुआ वो उसको निकाल दिया। तो फिर उसके पीछे से ना वो थैला नमा बोरी टाइप निकली। फिर उसके पीछे लेफ्ट साइड पे चाबी पड़ी हुई थी और राइट साइड पे वो एक ताला था। अब जाहिर सी बात है, एक सोचने वाली बात है, इतनी बड़ी बिल्डिंग है तो इसके पीछे कोई ना कोई वजह तो थी ना। वो उस चाबी या ताले में क्या बात है वो खुदा ही जानता है कि क्या बात है। लेकिन मैं समझता हूँ ऐसा कुछ ना कुछ इधर ज़रूर है कि जो हमको पूरा इसके बारे में मालूम नहीं है। नहीं तो ज़रूरत नहीं थी वो चाबी और ताला उधर रखने की। ਗੁਰਦੁਆਰੇ ਦੇ ਥੱਲੇ ਇੱਕ ਵੱਡਾ ਤਹਿਖਾਨਾ ਵੀ ਹੈ ਜਿੱਥੇ ਲੋਕ ਡਰਦੇ ਮਾਰੇ ਜਾਂਦੇ ਨਹੀਂ। ਰੋਸ਼ਨੀ ਵੀ ਕੋਈ नहीं ਤੇ ਸੱਪਾਂ ਦਾ ਵੀ ਡਰ ਹੁੰਦਾ ਹੈ। ये बेसमेंट और एक रास्ता ये भी था, इस तक हम गए अंदर, उधर हम जाते रहे हैं सारा। लेकिन उससे जो आगे का गेट है ना, उससे आगे नहीं हम गए कभी भी। अभी ये एक तो फास्ट है, इसके साथ में एक कमरा है, उसके आगे भी एक दरवाज़ा लगा हुआ है, लेकिन फिर उससे आगे हम कभी गए नहीं हैं। ਮਹਿਕਮਾ ਮਾਲ ਦੇ ਰਿਕਾਰਡ ਦੇ ਮੁਤਾਬਿਕ ਇਸ ਗੁਰਦੁਆਰੇ ਦਾ ਰਕਬਾ 5 ਕਨਾਲ ਸੀ ਜਿਹੜਾ ਹੁਣ ਸੁੱਕੜ ਕਰ ਰਹਿ ਗਿਆ ਹੈ। ਤਾਰੀਖ ਦੱਸਦੀ ਹੈ ਕਿ ਇਸ ਗੁਰਦੁਆਰੇ ਦੇ ਆਖਰੀ ਸੇਵਾਦਾਰ ਦਾ ਨਾਂ ਬਾਬਾ ਸੁੰਦਰ ਸਿੰਘ ਅਲ ਮਾਰੂਫ ਬਾਬਾ ਅਲੀ ਬੇਗੀਆ ਸੀ। ਇਲਾਕੇ ਦੇ ਲੋਕੀ ਦੱਸਦੇ ਨੇ ਕਿ ਇੱਥੇ ਖਾਲਸਾ ਮਾਡਲ ਸਕੂਲ ਵੀ ਸੀ, ਲੇਕਿਨ ਹੁਣ ਇਸ ਗੁਰਦੁਆਰੇ ਦੀ ਹਾਲਤ ਵੇਖ ਕੇ ਦਿਲ ਮਹਿਸੂਸਿਆ ਜਾਂਦਾ ਹੈ। ਇੱਕ ਤਾਰੀਖੀ ਵਿਰਸਾ ਹੁਣ ਉਜਾੜ ਬਣ ਗਿਆ ਹੈ। ਉੱਥੇ ਜਾ ਕੇ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਸਿੱਖ ਬਰਾਦਰੀ ਦੇ ਲੋਕੀ ਹਜੇ ਵੀ ਇੱਥੇ ਆਉਂਦੇ ਨੇ ਤੇ ਇਹਦੀ ਯਾਤਰਾ ਕਰਦੇ ਨੇ ਤੇ ਸਫਾਈ ਵੀ ਕਰਦੇ ਨੇ।
ਇਸ ਦੇ ਬਾਵਜੂਦ ਸਰਕਾਰੀ ਅਦਾਰਿਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਮਹਿਕਮਾ ਸਾਰੇ ਕਦੀਮਾਂ ਦੇ ਲੋਕ ਆਉਂਦੇ ਨੇ, ਸਰਵੇ ਕਰਦੇ ਨੇ ਤੇ ਫਿਰ ਚਲੇ ਜਾਂਦੇ ਨੇ। ਹੁਣ ਤੱਕ ਜੋ ਕੁਝ ਹੋਇਆ ਹੈ ਉਹ ਸਿਰਫ ਕਾਗਜ਼ੀ ਕਾਰਵਾਈ ਹੈ। ਇਹਦੇ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਸ ਗੁਰਦੁਆਰੇ ਦੇ ਨਾਲ ਬੜੀਆਂ ਰਾਜ਼ ਦੀਆਂ ਗੱਲਾਂ ਵੀ ਜੁੜੀਆਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ। और अभी ये आप देखें ये किस कदर तारीखी है कि आप सोच सकती हैं कि ये देखें ये शायद 50 लिखा सॉरी 65 लिखा हुआ है या 25 लिखा हुआ है, ठीक है। ये देखें 25 रुपया सेवा कराई, यानी कि आप सोच सकती हैं ये किस कदर कदीमी है कि उस वक्त 25 रुपीज़ की कितनी वैल्यू थी कि उन्होंने उसको इसके टाइल के ऊपर लिखा है। तो ये फिर आप खुद सोच सकती हैं। और ये एक नहीं है, ये इधर भी लिखा हुआ है, ये उधर तक लिखे हुए थे, अभी वो सारा टूट गया है, ठीक है। ये कितनी तारीखी इमारत है, अभी देखें तो इसकी हालत क्या हो गई है वो भी आप देख सकती हैं। सिर्फ ये एक या दो टाइल बची हैं कि जिसके ऊपर वो नज़र आ रहा है, बाकी सब डैमेज हो गई। ਉਹਨਾਂ ਨੇ ਇਸ ਗੱਲ ਤੇ ਅਫਸੋਸ ਕੀਤਾ ਕਿ ਇਸ ਇਲਾਕੇ ਦੀ ਸਿਆਨ ਇਹ ਗੁਰਦੁਆਰਾ ਹੁਣ ਖੰਡਰ ਬਣ ਗਿਆ ਹੈ। ये हमारा एहसास है, कोई भी तारीखी जगह वो उस जगह वो उस एरिए का वो पहचान, अभी जब जैसे आप आई हैं तो जाहिर सी बात है आपको किसी ने बताया ये हमारी पहचान है इस एरिए की, ठीक है। तो हुकूमत की ज़िम्मेदारी है, जितने भी ये इधर इंतज़ामिया उनकी ज़िम्मेदारी है इसकी मेंटेनेंस का ख्याल रखना चाहिए। तो सब कुछ बाकी इसकी जो हालत है वो आपके सामने है, बिल्कुल ये टूट का शिकार हो चुका है। ਅੱਛਾ ਉਹ ਜਗ੍ਹਾ ਵੀ ਕਵਰ। ਇਸ ਵੀਡੀਓ ਪਾਰੋਂ ਸਾਡੀ ਹਕੂਮਤ ਨਾਲ ਬੇਨਤੀ ਹੈ ਕਿ ਸਦੀਆਂ ਪੁਰਾਣੇ ਇਸ ਗੁਰਦੁਆਰੇ ਦੀ ਦੇਖ-ਰੇਖ ਕਰਕੇ ਇਹਨੂੰ ਬਹਾਲ ਕੀਤਾ ਜਾਵੇ, ਜਿਵੇਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਨੂੰ ਬਹਾਲ ਕੀਤਾ ਗਿਆ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹੱਬ।